ਲੋਕਾਂ ਦੇ ਮਨ ਦੇ ਵਿੱਚ ਕਈ ਵਾਰੀ ਈਰਖਾ ਜਾਂ ਘਿਨਾਉਣਾਪਣ ਬਹੁਤ ਹੁੰਦਾ ਆ। ਇਸੇ ਤਰੀਕੇ ਦੀ ਇੱਕ ਅਗਲੀ ਖਬਰ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ। ਉਸ ਉੱਤੇ ਦੋਸ਼ ਇਹ ਆ ਵੀ ਉਸਨੇ ਆਰੀ ਮਾਲ ਗੱਡੀ ਦੇ ਮੂਹਰੇ ਇੱਕ ਔਰਤ ਨੂੰ ਧੱਕਾ ਮਾਰ ਕੇ ਸਿੱਟ ਦਿੱਤਾ, ਜਿਸ ਤੋਂ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ ਸੀਗੀ ਉਸ ਔਰਤ ਦੀ। ਹੁਣ ਕਹਿੰਦੇ ਰਿਵਰਸਾਈਡ ਦੇ ਨਜ਼ਦੀਕ ਜਿਹੜਾ ਆ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਕਹਿੰਦੇ ਵੀ ਰਿਵਰਸਾਈਡ ਦੇ ਨਜ਼ਦੀਕ 55 ਮੀਲ ਦੂਰ ਉੱਥੇ ਇਹ ਇੱਕ ਮਾਲ ਗੱਡੀ ਇੱਕ ਔਰਤ ਦੇ ਵਿੱਚ ਜਾ ਵੱਜੀ ਸੀ, ਤੇ ਉਦੋਂ ਹੀ ਪੁਲਿਸ ਨੂੰ ਇਹ ਸ਼ੱਕ ਸੀਗਾ ਵੀ ਇਸ ਦੇ ਨਾਲ ਕੋਈ ਨਾ ਕੋਈ ਪ੍ਰੋਬਲਮ ਹੋਈ ਆ। ਕਹਿੰਦੇ ਵੀ ਆਲਟਰਕੇਸ਼ਨ ਇਹਨਾਂ ਦੀ ਇਸ ਬੰਦੇ ਦੀ ਤੇ ਜਿਹੜੀ ਔਰਤ ਜਿਸ ਦੀ ਮੌਤ ਹੋ ਗਈ ਆ ਉਸ ਦਾ ਨਾਂ ਤਾਂ ਨਹੀਂ ਅਜੇ ਤੱਕ ਇਹਨਾਂ ਨੇ ਨਸ਼ਰ ਕੀਤਾ, ਵੀ ਉਹਦੇ ਨਾਲ ਅਲਟਰਕੇਸ਼ਨ ਹੋਈ, ਜਿਸ ਤੋਂ ਬਾਅਦ ਚ ਲੂਇਸ ਨਾਂ ਦੇ ਇਸ ਬੰਦੇ ਨੇ, ਜਿਸ ਦੀ ਉਮਰ 41 ਸਾਲ ਆ, ਉਸ ਨੂੰ ਧੱਕਾ ਮਾਰ ਦਿੱਤਾ ਸੀਗਾ। ਫਿਰ ਉਸ ਤੋਂ ਬਾਅਦ ਚ ਡਿਟੇਨ ਕਰ ਲਿਆ ਗਿਆ ਆ। ਹਾਲ ਦੀ ਘੜੀ ਉਹਨੂੰ ਜੇਲ੍ਹ ਦੇ ਵਿੱਚ ਵਿਦਆਊਟ ਬੇਲ ਜਿਹੜਾ ਉਹ ਰੱਖਿਆ ਗਿਆ ਆ। ਉਸ ਉੱਤੇ ਇਹੀ ਸ਼ੱਕ ਆ ਮਰਡਰ ਦਾ ਤੇ ਡੋਮੈਸਟਿਕ ਵਾਇਲੈਂਸ ਦਾ। ਸੋ 25 ਅਪ੍ਰੈਲ ਨੂੰ ਕਹਿੰਦੇ ਆ ਹੁਣ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜੀ। ਘਰਾਂ ਦੀਆਂ ਪ੍ਰਾਈਸਿਸ ਤਾਂ ਬਹੁਤ ਹਾਈ ਆ ਤੇ ਦੂਸਰੇ ਪਾਸੇ ਹੁਣ ਅੱਜ ਇੱਕ ਖਬਰ ਇਹ ਵੀ ਆ ਰਹੀ ਆ ਵੀ ਜਿਹੜੇ ਆਮ ਲੋਕ ਹੈਗੇ ਆ, ਜਿਹੜੇ ਮੋਡੈਸਟ ਇਨਕਮ ਬਾਇਰਸ ਹੈਗੇ ਆ, ਉਹਨਾਂ ਲਈ ਕਾਰਾਂ ਖਰੀਦਣੀਆਂ ਵੀ ਬਹੁਤ ਔਖੀਆਂ ਹੋ ਰਹੀਆਂ ਹੈਗੀਆਂ, ਕਿਉਂਕਿ ਕਾਰਾਂ ਦੀਆਂ ਪ੍ਰਾਈਸ, ਨਵੀਆਂ ਕਾਰਾਂ ਦੀ ਪ੍ਰਾਈਸ, ਈਵਨ ਯੂਜ਼ ਕਾਰਾਂ ਦੀ ਪ੍ਰਾਈਸ ਪਿਛਲੇ 2 ਸਾਲਾਂ ਦੇ ਦੌਰਾਨ ਬਹੁਤ ਉੱਪਰ ਗਈ ਹੈਗੀ ਆ, ਤੇ ਇਸ ਤੋਂ ਵੀ ਵੱਧ ਗੈਸ ਦੀਆਂ ਪ੍ਰਾਈਸਿਸ ਜਿਹੜੀ ਆ ਇੰਨੀ ਉੱਪਰ ਗਈ ਆ, ਤੇ ਆਮ ਲੋਕਾਂ ਦੇ ਲਈ ਕਾਰ ਖਰੀਦਣੀ ਤੇ ਉਹਨੂੰ ਮੇਨਟੇਨ ਕਰਨਾ ਉਹ ਬਹੁਤ ਔਖਾ ਹੋ ਰਿਹਾ। ਤੇ ਕਹਿੰਦੇ ਜਦੋਂ ਤੋਂ ਹੀ ਰਸ਼ੀਆ ਨੇ ਯੂਕਰੇਨ ਦੇ ਵਿੱਚ ਇਨਵੇਜਨ ਕੀਤੀ ਹੈਗੀ ਆ, ਉਸ ਤੋਂ ਬਾਅਦ ਹੋਰ ਵੀ ਪ੍ਰਾਈਸਾਂ ਜਿਹੜੀਆਂ ਉੱਪਰ ਚਲਾ ਗਈਆਂ ਹੈਗੀਆਂ। ਜੀ, ਬਿਲਕੁਲ। ਸੋ ਸਥਿਤੀ ਜਿਹੜੀ ਹਰਜੋਤ ਸਿੰਘ ਜੀ, ਮਹਿੰਗਾਈ ਨੂੰ ਲੈ ਕੇ ਕਾਫੀ ਮੁਸ਼ਕਿਲ ਬਣੀ ਪਈ ਆ। ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਚਾਹੇ ਦੁੱਧ ਆ ਤੇ ਚਾਹੇ ਇਹ ਜਿਹੜੇ ਆਂਡੇ ਖਾਣ ਵਾਲੇ ਆ ਉਹ ਆਂਡੇ ਦੇਖਦੇ ਆ। ਹਰ ਇੱਕ ਚੀਜ਼ ਛੋਟੀ ਤੋਂ ਛੋਟੀ ਤੋਂ ਵੱਡੀ ਜਿਹੜੀ ਚੀਜ਼ ਆ ਉਹ ਮਹਿੰਗੀ ਹੋਈ ਪਈ ਆ। ਉੱਦਾਂ ਪਿਛਲੇ ਮਹੀਨੇ ਦੇ ਮੁਤਾਬਕ ਕਿਹਾ ਜਾ ਰਿਹਾ ਵੀ ਜਿਹੜੀਆਂ ਯੂਜ਼ਡ ਕਾਰ ਤੇ ਨਵੀਆਂ ਕਾਰਾਂ ਦੀ ਜਿਹੜੀ ਪ੍ਰਾਈਸਿਸ ਆ ਉਹ ਥੋੜ੍ਹੀਆਂ ਜਿਹੀਆਂ ਘਟੀਆਂ ਨੇ ਜਾਂ ਸਟੇਬਲ ਜਿਹੜੀਆਂ ਹੋਈਆਂ ਆ, ਪਰ ਫਿਰ ਵੀ ਲੋਕਾਂ ਦੇ ਅਜੇ ਵੀ ਕਹਿ ਸਕਦੇ ਆ ਵੀ ਉਸ ਤੋਂ ਬਾਹਰ ਹੀ ਹੈਗੀ ਆ। ਸੋ ਲੈਟਸ ਸੀ ਕੀ ਇਸ ਪੂਰੇ ਮਾਮਲੇ ਦੇ ਵਿੱਚ ਬਣਦਾ ਹੈਗਾ ਆ। ਜੀ। ਲੋਕਾਂ ਦੇ ਮਨ ਦੇ ਵਿੱਚ ਕਈ ਵਾਰੀ ਈਰਖਾ ਜਾਂ ਘਿਨਾਉਣਾਪਣ ਬਹੁਤ ਹੁੰਦਾ ਆ। ਇਸੇ ਤਰੀਕੇ ਦੀ ਇੱਕ ਅਗਲੀ ਖਬਰ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ। ਉਸ ਉੱਤੇ ਦੋਸ਼ ਇਹ ਆ ਵੀ ਉਸਨੇ ਆਰੀ ਮਾਲ ਗੱਡੀ ਦੇ ਮੂਹਰੇ ਇੱਕ ਔਰਤ ਨੂੰ ਧੱਕਾ ਮਾਰ ਕੇ ਸਿੱਟ ਦਿੱਤਾ, ਜਿਸ ਤੋਂ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ ਸੀਗੀ ਉਸ ਔਰਤ ਦੀ। ਹੁਣ ਕਹਿੰਦੇ ਰਿਵਰਸਾਈਡ ਦੇ ਨਜ਼ਦੀਕ ਜਿਹੜਾ ਆ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਕਹਿੰਦੇ ਵੀ ਰਿਵਰਸਾਈਡ ਦੇ ਨਜ਼ਦੀਕ 55 ਮੀਲ ਦੂਰ ਉੱਥੇ ਇਹ ਇੱਕ ਮਾਲ ਗੱਡੀ ਇੱਕ ਔਰਤ ਦੇ ਵਿੱਚ ਜਾ ਵੱਜੀ ਸੀ, ਤੇ ਉਦੋਂ ਹੀ ਪੁਲਿਸ ਨੂੰ ਇਹ ਸ਼ੱਕ ਸੀਗਾ ਵੀ ਇਸ ਦੇ ਨਾਲ ਕੋਈ ਨਾ ਕੋਈ ਪ੍ਰੋਬਲਮ ਹੋਈ ਆ। ਕਹਿੰਦੇ ਵੀ ਆਲਟਰਕੇਸ਼ਨ ਇਹਨਾਂ ਦੀ ਇਸ ਬੰਦੇ ਦੀ ਤੇ ਜਿਹੜੀ ਔਰਤ ਜਿਸ ਦੀ ਮੌਤ ਹੋ ਗਈ ਆ ਉਸ ਦਾ ਨਾਂ ਤਾਂ ਨਹੀਂ ਅਜੇ ਤੱਕ ਇਹਨਾਂ ਨੇ ਨਸ਼ਰ ਕੀਤਾ, ਵੀ ਉਹਦੇ ਨਾਲ ਅਲਟਰਕੇਸ਼ਨ ਹੋਈ, ਜਿਸ ਤੋਂ ਬਾਅਦ ਚ ਲੂਇਸ ਨਾਂ ਦੇ ਇਸ ਬੰਦੇ ਨੇ, ਜਿਸ ਦੀ ਉਮਰ 41 ਸਾਲ ਆ, ਉਸ ਨੂੰ ਧੱਕਾ ਮਾਰ ਦਿੱਤਾ ਸੀਗਾ। ਫਿਰ ਉਸ ਤੋਂ ਬਾਅਦ ਚ ਡਿਟੇਨ ਕਰ ਲਿਆ ਗਿਆ ਆ। ਹਾਲ ਦੀ ਘੜੀ ਉਹਨੂੰ ਜੇਲ੍ਹ ਦੇ ਵਿੱਚ ਵਿਦਆਊਟ ਬੇਲ ਜਿਹੜਾ ਉਹ ਰੱਖਿਆ ਗਿਆ ਆ। ਉਸ ਉੱਤੇ ਇਹੀ ਸ਼ੱਕ ਆ ਮਰਡਰ ਦਾ ਤੇ ਡੋਮੈਸਟਿਕ ਵਾਇਲੈਂਸ ਦਾ। ਸੋ 25 ਅਪ੍ਰੈਲ ਨੂੰ ਕਹਿੰਦੇ ਆ ਹੁਣ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜੀ। ਘਰਾਂ ਦੀਆਂ ਪ੍ਰਾਈਸਿਸ ਤਾਂ ਬਹੁਤ ਹਾਈ ਆ ਤੇ ਦੂਸਰੇ ਪਾਸੇ ਹੁਣ ਅੱਜ ਇੱਕ ਖਬਰ ਇਹ ਵੀ ਆ ਰਹੀ ਆ ਵੀ ਜਿਹੜੇ ਆਮ ਲੋਕ ਹੈਗੇ ਆ, ਜਿਹੜੇ ਮੋਡੈਸਟ ਇਨਕਮ ਬਾਇਰਸ ਹੈਗੇ ਆ, ਉਹਨਾਂ ਲਈ ਕਾਰਾਂ ਖਰੀਦਣੀਆਂ ਵੀ ਬਹੁਤ ਔਖੀਆਂ ਹੋ ਰਹੀਆਂ ਹੈਗੀਆਂ, ਕਿਉਂਕਿ ਕਾਰਾਂ ਦੀਆਂ ਪ੍ਰਾਈਸ, ਨਵੀਆਂ ਕਾਰਾਂ ਦੀ ਪ੍ਰਾਈਸ, ਈਵਨ ਯੂਜ਼ ਕਾਰਾਂ ਦੀ ਪ੍ਰਾਈਸ ਪਿਛਲੇ 2 ਸਾਲਾਂ ਦੇ ਦੌਰਾਨ ਬਹੁਤ ਉੱਪਰ ਗਈ ਹੈਗੀ ਆ, ਤੇ ਇਸ ਤੋਂ ਵੀ ਵੱਧ ਗੈਸ ਦੀਆਂ ਪ੍ਰਾਈਸਿਸ ਜਿਹੜੀ ਆ ਇੰਨੀ ਉੱਪਰ ਗਈ ਆ, ਤੇ ਆਮ ਲੋਕਾਂ ਦੇ ਲਈ ਕਾਰ ਖਰੀਦਣੀ ਤੇ ਉਹਨੂੰ ਮੇਨਟੇਨ ਕਰਨਾ ਉਹ ਬਹੁਤ ਔਖਾ ਹੋ ਰਿਹਾ। ਤੇ ਕਹਿੰਦੇ ਜਦੋਂ ਤੋਂ ਹੀ ਰਸ਼ੀਆ ਨੇ ਯੂਕਰੇਨ ਦੇ ਵਿੱਚ ਇਨਵੇਜਨ ਕੀਤੀ ਹੈਗੀ ਆ, ਉਸ ਤੋਂ ਬਾਅਦ ਹੋਰ ਵੀ ਪ੍ਰਾਈਸਾਂ ਜਿਹੜੀਆਂ ਉੱਪਰ ਚਲਾ ਗਈਆਂ ਹੈਗੀਆਂ।
ਜੀ, ਬਿਲਕੁਲ। ਸੋ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਮਹਿੰਗਾਈ ਨੂੰ ਲੈ ਕੇ ਕਾਫੀ ਮੁਸ਼ਕਿਲ ਬਣੀ ਪਈ ਆ। ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਚਾਹੇ ਦੁੱਧ ਆ ਤੇ ਚਾਹੇ ਇਹ ਜਿਹੜੇ ਆਂਡੇ ਖਾਣ ਵਾਲੇ ਆ ਉਹ ਆਂਡੇ ਦੇਖਦੇ ਆ। ਹਰ ਇੱਕ ਚੀਜ਼ ਛੋਟੀ ਤੋਂ ਵੱਡੀ ਜਿਹੜੀ ਚੀਜ਼ ਆ ਉਹ ਮਹਿੰਗੀ ਹੋਈ ਪਈ ਆ। ਉੱਦਾਂ ਪਿਛਲੇ ਮਹੀਨੇ ਦੇ ਮੁਤਾਬਕ ਕਿਹਾ ਜਾ ਰਿਹਾ ਵੀ ਜਿਹੜੀਆਂ ਯੂਜ਼ਡ ਕਾਰ ਤੇ ਨਵੀਆਂ ਕਾਰਾਂ ਦੀ ਜਿਹੜੀ ਪ੍ਰਾਈਸਿਸ ਆ ਉਹ ਥੋੜ੍ਹੀਆਂ ਜਿਹੀਆਂ ਘਟੀਆਂ ਨੇ ਜਾਂ ਸਟੇਬਲ ਜਿਹੜੀਆਂ ਹੋਈਆਂ ਆ, ਪਰ ਫਿਰ ਵੀ ਲੋਕਾਂ ਦੇ ਅਜੇ ਵੀ ਕਹਿ ਸਕਦੇ ਆ ਵੀ ਉਸ ਤੋਂ ਬਾਹਰ ਹੀ ਹੈਗੀ ਆ। ਸੋ ਲੈਟਸ ਸੀ ਕੀ ਇਸ ਪੂਰੇ ਮਾਮਲੇ ਦੇ ਵਿੱਚ ਬਣਦਾ ਹੈਗਾ ਆ। ਜੀ।